ਸੈਨੇਟ ਓਵਰਸਾਈਟ ਦੀ ਇਮੀਗ੍ਰੇਸ਼ਨ ਐਨਫੋਰਸਮੈਂਟ ਐਕਟ ਲਾਸਟ ਵੀਕ 3 ਸੰਸਥਾਵਾਂ ਦੇ ਮੁਖੀ ਜਿਹੜੇ ਉੱਥੇ ਗਏ ਸੀ, ਕਾਫੀ ਰੌਲਾ ਰੱਪਾ ਜਿਹੜਾ ਉਹ ਪੈਂਦਾ ਰਿਹਾ। ਇਹ ਤਾਂ ਇਹ ਕਹਿੰਦੇ ਸੀਗੇ ਵੀ ਅਸੀਂ ਕਿਸੇ ਦੀ ਲਿਸਟ ਜਿਹੜੀ ਉਹ ਨਹੀਂ ਰੱਖਦੇ। ਟੌਮ ਹੋਮਨ ਕਹਿ ਰਹੇ ਸੀਗੇ ਵੀ ਨਹੀਂ, ਅਸੀਂ ਨਜ਼ਰ ਰੱਖਦੇ ਹਾਂ। ਸੋ USCIS ਦੀ ਲੀਡਰਸ਼ਿਪ ਜਿਹੜੇ CBP ਵਾਲਿਆਂ ਦੀ, DHS ਵਾਲਿਆਂ ਦੀ, ਆਈਸ ਵਾਲਿਆਂ ਦੀ ਉੱਥੇ ਗਈ ਹੋਈ ਸੀਗੀ। ਸੋ ਕਿੱਦਾਂ ਦੇਖਦੇ ਹੋ ਸਾਰੀ ਜਿਹੜੀ ਗੱਲਬਾਤ ਨੂੰ? ਨਾਲ ਦੇ ਨਾਲ ਜਿਹੜਾ ਸ਼ਟਡਾਊਨ ਦਾ ਖਤਰਾ ਬਣਿਆ ਹੈ, ਸਾਰੀਆਂ ਚੀਜ਼ਾਂ ਨੂੰ ਆਪਾਂ ਸਾਰੇ ਇਕੱਠਾ ਦੇਖੀਏ ਤਾਂ ਕਿਵੇਂ ਕੀ ਵਾਚ ਕਰ ਰਹੇ ਆਪਾਂ? ਸੋ USCIS ਵਾਲਿਆਂ ਦੀ ਤਾਂ ਜਿਹੜੀ ਫੀ ਜਿਹੜੀ ਆਪਾਂ ਪੇ ਕਰਦੇ ਆ ਉਹਨਾਂ ਨੂੰ, ਫੀ ਫੰਡਡ ਏਜੰਸੀ ਹੈਗੀ ਹੈ, ਮਤਲਬ ਉਹਨਾਂ ਨੂੰ ਬਜਟ ਦੀ ਲੋੜ ਨਹੀਂ ਹੁੰਦੀ। USCIS ਵਾਲੇ ਜਿਹੜੇ ਸੀਗੇ ਉਹ ਮੈਂ ਅੱਜ ਤੱਕ ਸ਼ਟਡਾਊਨ ਨਹੀਂ ਹੁੰਦੇ ਦੇਖੇ ਕਦੀ, ਜਿੰਨੇ ਚਿਰ ਹੋ ਗਿਆ ਭਾਵੇਂ ਸਰਕਾਰਾਂ ਕਈ ਵਾਰੀ ਸ਼ਟਡਾਊਨ ਰਹੀਆਂ, ਕਿਉਂਕਿ ਜਿਹੜੀ ਉਹਨਾਂ ਦੀ ਫੀਸ ਵਗੈਰਾ ਲੋਕਾਂ ਤੋਂ ਇਕੱਠੀ ਕਰਦੇ ਆ ਉਹਦੇ ਬੇਸ ਤੇ ਉਹ ਜਿਹੜਾ ਆਪਣੀ ਏਜੰਸੀ ਚਲਾਉਂਦੇ ਆ, ਤੇ ਫੀਸ ਵੀ ਇਹ ਟਾਈਮ ਨਾਲ ਜਿਹੜਾ ਵਧਾਉਂਦੇ ਰਹਿੰਦੇ ਆ। ਸੋ USCIS ਵਾਲੇ ਕਹਿੰਦੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਪਰ USCIS ਦੇ ਨਾਲ ਕਈ ਵਾਰੀ ਜਿੱਦਾਂ ਹੁਣ ਡਿਪਾਰਟਮੈਂਟ ਆਫ ਲੇਬਰ ਆ ਗਈ, ਡਿਪਾਰਟਮੈਂਟ ਆਫ ਲੇਬਰ ਨੇ ਕਈ ਵਾਰੀ ਫॉर ਐਗਜ਼ਾਮਪਲ ਆਪਣਾ H1B ਕਰਨਾ ਤੁਸੀਂ ਜਾਂ ਗ੍ਰੀਨ ਕਾਰਡ ਫਾਈਲ ਕਰਨਾ, ਉਹਨਾਂ ਨੇ ਤੁਹਾਡੀ ਜਿਹੜੀ ਲੇਬਰ ਐਪਲੀਕੇਸ਼ਨ ਆ ਉਹ ਵਾਲੀ ਏਜੰਸੀ ਅਪਰੂਵ ਕਰਦੀ ਹੁੰਦੀ ਹੈ। ਠੀਕ ਹੈ। ਤਾਂ ਕਈ ਵਾਰੀ ਜਿਹੜਾ ਸੀਗਾ ਜਿੱਦਾਂ ਹੁਣ ਆਪਾਂ ਇੰਪਲੋਇਮੈਂਟ ਬੇਸਡ ਇਮੀਗ੍ਰੇਸ਼ਨ ਕਰੀ ਦੀ, ਉਹਦੇ ਵਿੱਚ 2 ਏਜੰਸੀਆਂ ਦੇ ਨਾਲ ਡੀਲ ਕਰਨਾ ਪੈਂਦਾ, ਇੱਕ ਡਿਪਾਰਟਮੈਂਟ ਆਫ ਲੇਬਰ ਨਾਲ ਤੇ ਇੱਕ USCIS ਨਾਲ। ਸੋ ਕਈ ਵਾਰੀ ਇਦਾਂ ਹੁੰਦਾ ਕਿ USCIS ਖੁੱਲੀ ਹੁੰਦੀ ਹੈ ਪਰ ਡਿਪਾਰਟਮੈਂਟ ਆਫ ਲੇਬਰ ਸ਼ਟਡਾਊਨ ਹੋ ਜਾਂਦੀ ਹੈ, ਤੇ ਉਹਦੇ ਵਿੱਚੋਂ ਦੀ ਤੁਹਾਡਾ ਜਿਹੜੇ ਇਹ ਵਾਲੇ ਆਪਰੇਸ਼ਨਸ ਐਸੈਂਸ਼ੀਅਲ ਨਹੀਂ ਆਉਂਦੇ, ਇਹ ਸ਼ਟ ਕਰ ਦਿੰਦੇ ਆ। ਤੇ ਉਹਦੇ ਵਿੱਚ ਕਈ ਵਾਰੀ ਇਹ ਹੁੰਦਾ ਕਿ ਜਿਹੜੇ ਇੰਪਲੋਇਮੈਂਟ ਬੇਸਡ ਵਾਲੇ ਲੋਕੀ ਉਹਨਾਂ ਨੂੰ ਫਰਕ ਜਿਹੜਾ ਡਾਇਰੈਕਟਲੀ ਪੈਂਦਾ ਹੈਗਾ। ਜਿਹੜੇ ਹੁਣ ਆਈਸ ਵਾਲੇ ਹੈਗੇ ਆ, ਇਹਨਾਂ ਦਾ ਆਫ ਕੋਰਸ ਜਿਹੜਾ ਸੀਗਾ ਫੰਡਿੰਗ ਦਾ ਡਾਇਰੈਕਟਲੀ ਇਹਨਾਂ ਦੇ ਨਾਲ ਰਿਲੇਟਡ ਹੀ ਆ, ਕਿਉਂਕਿ ਇੱਕ ਤਾਂ ਜਿਹੜੇ ਹੋ ਗਏ ਨਾ ਪੱਕੇ ਫੈਡਰਲ ਵਰਕਰ, ਉਹਨਾਂ ਨੂੰ ਤਾਂ ਇਹਨਾਂ ਨੇ ਕਹਿਣਾ ਕਿ ਤੁਸੀਂ ਬਿਨਾਂ ਪੇ ਦੇ ਕੰਮ ਕਰੋ, ਜਦੋਂ ਤੁਸੀਂ ਆਓਗੇ ਤੁਹਾਨੂੰ ਆਪਾਂ ਪੇ ਦੇ ਦੇਣੀ ਆ। ਤੇ ਉਹਨਾਂ ਦੀਆਂ ਤਾਂ ਪੱਕੀਆਂ ਸਰਕਾਰੀਆਂ ਨੌਕਰੀਆਂ, ਉਹਨਾਂ ਨੇ ਤਾਂ ਕੰਮ ਕਰਨਾ ਹੀ ਹੈ ਹਨਾ। ਇੱਕ ਪਿਛਲੀ ਸ਼ਟਡਾਊਨ 'ਚ ਵੀ ਆਪਾਂ ਇਹੀ ਦੇਖਿਆ ਸੀਗਾ ਕਿ ਮਹੀਨਾ ਉਹ ਜਿਹੜਾ ਸੀਗਾ ਉਹਨਾਂ ਨੇ 2 ਮਹੀਨੇ ਜਿਹੜੇ ਕੰਮ ਉਹਨਾਂ ਨੇ ਕੀਤੇ ਸੀਗੇ ਬਿਨਾਂ ਪੇ ਦੇ। ਜਿਹੜੇ ਆਈਸ ਵਾਲੇ ਆ ਮੇਰੇ ਹਿਸਾਬ ਨਾਲ ਇਹ ਏਦਾਂ ਕਿ ਇਹ ਤਾਂ ਹੁਣ ਇਹਨਾਂ ਨੇ ਬੰਦੇ ਬੋਨਸ ਇਕੱਠਾ ਕਰਨ ਲਈ ਜਿਹੜੇ ਆਏ ਆ ਨਾ, ਕਈ ਸਾਰੇ ਲਾਲਚ ਦੇ ਆਧਾਰ ਤੇ ਆਏ ਆ ਬਹੁਤੇ ਤਾਂ। ਹਾਂ, ਤੇ ਉਹ ਬੰਦੇ ਹੁਣ ਜਿਹੜੇ ਤੁਸੀਂ ਆਪ ਹੀ ਹਿਸਾਬ ਕਿਤਾਬ ਲਾ ਲਓ ਕਿ ਜਿਹੜੇ ਖੜੇ ਪੈਰ ਉੱਠ ਕੇ ਉਹ ਮਤਲਬ ਇੱਕ ਸਰਟਨ ਟਾਈਪ ਦੇ ਬੰਦੇ ਹੋਣੇ ਨਾ ਜਿਹੜੇ ਆਏ ਉਦਾਂ ਦੇ, ਉਹਨਾਂ ਨੂੰ ਹੁਣ ਆਈ ਡੋਂਟ ਨੋ ਕਿ ਉਹ ਬਿਨਾਂ ਪੈਸੇ ਦੇ ਇਨਸੈਂਟਿਵ ਦੇ ਜਾ ਕੇ ਇਹ ਕੰਮ ਕਰੂਗੇ ਕਿ ਨਹੀਂ ਕਰੂਗੇ। ਸੋ ਉਹਨਾਂ ਨੂੰ ਇਹ ਫਰਕ ਪਊਗਾ, ਪਰ ਜਿਹੜਾ ਮੇਨ ਇਹਦੇ ਵਿੱਚ ਐਮਫੈਸਿਸ ਉਹ ਇਹ ਹੈਗਾ, ਹੁਣ ਇਸ ਵੇਲੇ ਪਤਾ ਤਾਂ ਸਾਰਿਆਂ ਨੂੰ ਹੀ ਹੈਗਾ ਕਿ ਦੂਜੀ ਸਰਕਾਰ ਨੂੰ, ਕਿ ਜਿਹੜੀ ਸਰਕਾਰ ਦੀ ਪਾਲਿਸੀ ਹੁੰਦੀ ਹੈ ਤੁਸੀਂ ਉਹਨੂੰ ਰੋਕ ਨਹੀਂ ਸਕਦੇ। ਫੰਡਿੰਗ ਤੁਸੀਂ ਥੋੜੀ ਕੱਟ ਸ਼ਾਰਟ ਕਰ ਸਕਦੇ ਹੋ, ਵੀ ਗਵਰਨਮੈਂਟ ਨੂੰ ਤੁਸੀਂ ਕਿੰਨੀ ਦੇਰ ਸ਼ਟਡਾਊਨ ਕਰ ਦੋਗੇ। ਐਂਡ 'ਚ ਤਾਂ ਦੇਖੋ ਇਹ ਤਾਂ ਨਹੀਂ ਹੈਗਾ ਕਿ ਪੂਰੀ ਸਰਕਾਰ ਬੰਦ ਕਰਕੇ ਬਹਿ ਗਏ, ਉਹਦਾ ਮਤਲਬ ਤਾਂ ਇਹ ਹੈਗਾ ਆਪਾਂ ਕੋਈ ਕੰਮ ਨਹੀਂ ਕਰਨਾ। ਐਂਡ ਆਫ ਦਾ ਡੇ ਤਾਂ ਇਹਨਾਂ ਨੂੰ ਕੰਪਰੋਮਾਈਜ਼ ਜਿਹੜੇ ਕਰਨੇ ਹੀ ਪੈਂਦੇ ਆ ਦੋਨੋਂ ਪਾਰਟੀਆਂ ਨੂੰ। ਤੇ ਕਿਉਂਕਿ ਜਿਹੜਾ ਸੀਗੇ ਟੈਂਪਰੇਰੀ ਆਥੋਰਾਈਜੇਸ਼ਨ ਜਿਹੜੀ ਸੀਗੀ ਗੱਲ ਤਾਂ ਹੋਈ ਸੀਗੀ ਕਿ ਪਿਛਲੇ ਸ਼ਟਡਾਊਨ 'ਚ ਵੀ ਉਹੀ ਸੀਗਾ ਕਿ ਉਹਨਾਂ ਨੂੰ ਪਤਾ ਹੀ ਆ ਕਿ ਫੇਰ ਦੁਬਾਰਾ ਥੋੜੇ ਦਿਨਾਂ ਬਾਅਦ ਫੇਰ ਸੇਮ ਚੀਜ਼ ਜਿਹੜੀ ਹੋ ਜਾਣੀ ਹੈ। ਤੇ ਇਹਦੇ ਵਿੱਚ ਹੁਣ ਜਿਹੜੀ ਬੋਡੀ ਕੈਮ ਦੀ ਮੰਗ ਉਹ ਕਰ ਰਹੇ ਨੇ, ਤੇ ਵਾਰੰਟ ਪ੍ਰੈਕਟਿਸਿਸ ਦੀ ਗੱਲ ਜਿਹੜੀ ਕਰ ਰਹੇ ਨੇ, ਤੇ ਸਟਾਫ ਟ੍ਰੇਨਿੰਗ ਦੀ ਮੇਰੇ ਖਿਆਲ ਜਾਇਜ਼ ਮੰਗ ਹੈਗੀ ਹੈ, ਕਿਉਂਕਿ ਉਹ ਇਹ ਨਹੀਂ ਕਹਿ ਰਹੇ ਕਿ ਤੁਸੀਂ ਫੰਡੇ ਬੰਦ ਕਰ ਜਾਓ। ਕਿੱਦਾਂ ਉਹਨਾਂ ਨੂੰ ਪਤਾ ਕਿ ਜਿਹੜੀ ਰਿਪਬਲਿਕਨ ਗਵਰਨਮੈਂਟ ਹੈਗੀ ਇਸ ਵੇਲੇ ਉਹਨਾਂ ਨੇ ਫੜੋ ਫੜਾਈ ਵਾਲਾ ਕੰਮ ਤਾਂ ਕਰਨਾ ਹੀ ਹੈ, ਬਟ ਇਹ ਹੈ ਕਿ ਜੇ ਇਹਦੇ ਵਿੱਚ ਬੋਡੀ ਕੈਮ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਜਾਣ ਤੇ ਥੋੜਾ ਜਿਹਾ ਸਿਸਟਮੈਟਿਕਲੀ ਜਿਹੜਾ, ਤੇ ਚਾਹੀਦਾ ਵੀ ਏਦਾਂ ਹੀ, ਕਿਉਂਕਿ ਡਿਵੈਲਪਡ ਕੰਟਰੀ ਹੈਗਾ, ਮਤਲਬ ਜਿਹੜੇ ਹਿਸਾਬ ਨਾਲ ਲੋਕਾਂ ਨੂੰ ਉਹ ਟਰੀਟ ਕਰਦੇ ਆ, ਕੁੱਟਮਾਰ ਜਿਹੜੇ ਹਿਸਾਬ ਨਾਲ ਚੱਲ ਰਹੀ ਆ ਆਪਾਂ ਦੇਖੇ ਆ, ਬੋਡੀ ਸਲੈਮ ਕਰ ਦਿੰਦੇ ਥੱਲੇ ਕੰਕਰੀਟ ਦੇ ਉੱਤੇ, ਤੇ ਐਕਸੈਸਿਵ ਜਿਹੜੀ ਫੋਰਸ ਹੈਗੀ ਆ ਨਾ ਸਿਰਫ ਇਮੀਗ੍ਰੈਂਟਾਂ ਦੇ ਅਗੇਂਸਟ, US ਸਿਟੀਜ਼ਨ ਦੇ ਅਗੇਂਸਟ ਵੀ ਜਿਹੜੀ ਯੂਜ਼ ਕਰਦੇ ਆ। ਤੇ ਇਹ ਜਿਹੜੇ ਸਾਰੇ ਮੌਕੇ ਤੱਕ ਪਹੁੰਚੇ ਇਹ ਹੈਗਾ ਕਿ ਕ੍ਰਿਮੀਨਲ ਫੜਨੇ, ਪਰ ਕ੍ਰਿਮੀਨਲ ਤੇ ਫੜ ਹੋ ਨਹੀਂ ਰਹੇ। ਕ੍ਰਿਮੀਨਲ ਨੂੰ ਮੈਨੂੰ ਲੱਗਦਾ ਵੀ ਨਹੀਂ ਕਿ ਏਦਾਂ ਦੀ ਫੋਰਸ ਉਹਨਾਂ ਨੇ ਯੂਜ਼ ਕਰਨੀ ਹੈ, ਠੀਕ ਆ। ਤੇ ਇਹ ਚੱਕਰ ਜਿਹੜਾ ਪਿਆ ਹੋਇਆ, ਤੇ ਦੇਖਦੇ ਹਾਂ ਹੁਣ ਫੰਡਿੰਗ ਇੱਕ ਗੁੱਡ ਟੂਲ ਜਿਹੜਾ ਹੈਗਾ ਇਹਨੂੰ ਥੋੜਾ ਜਿਹਾ ਸਲੋ ਡਾਊਨ ਕਰਨ ਦੇ ਲਈ। ਜੀ ਅਗਲੀ ਜਿਹੜੀ ਗੱਲ ਕਰਦੇ